बिदत दे फतवे अहले सुन्नत बहुत ज्यादा लगदे जी ते इस दे मुतालिक उलमा की फरमाइंदे जी गल एवें कि कोई भी एक काम कर लवे ना, खास कर जमात अहले सुन्नत, हाँ जी हालांकि कोई नवा काम नहीं करती, जी ਉਹ ਉਹਨਾਂ ਦੇ ਬਿਦਅਤ ਦਾ ਫਤਵਾ ਲੱਗ ਜਾਂਦਾ ਜੀ, ਇਹ ਫਲਾਂ ਗੱਲ ਬਿਦਅਤ ਹੈ ਤੇ ਫਲਾਂ, ਉਹ ਕਿਸੇ ਬਜ਼ੁਰਗ ਦਾ ਮੁਹੱਬਤ ਤੋਂ ਹੱਥ ਚੁੰਮ ਲਵੇ ਤੇ ਬਿਦਅਤ। जी ਹੁਣ ਜ਼ਿਆਦਾ ਇਸ਼ੂ ਹੁੰਦਾ ਵਾ ਕਿ ਅਜ਼ਾਨ ਤੋਂ ਸਲਾਤੋ ਸਲਾਮ ਵਗੈਰਾ, ਆ ਮਿਲਾਦ ਵਗੈਰਾ, ਤੀਜਾ ਹਾਂਜੀ। ਚਾਲੀਆ ਸਾਤਾ, ਇਹਨੂੰ ਬਿਦਅਤ ਆਖਿਆ ਜਾਂਦਾ। ਸਰਫਰਾਜ਼ ਭਾਈ, ਬਿਦਅਤ ਦੀ ਅਸਲ ਤਾਰੀਫ ਉਹ ਆ ਜਿਹੜਾ ਵੀ ਜ਼ਮਾਨਾ ਨਬਵੀ ਦੇ ਵਿੱਚ ਜਿਹੜਾ ਕੰਮ ਨਾ ਹੋਇਆ ਹੋਵੇ, हाँ जी ਉਹ ਅੱਜ ਹੋਵੇ, जी ਉਹਨੂੰ ਬਿਦਅਤ ਆਖਿਆ ਜਾਂਦਾ ਹੈ। बेशक ਵੇਖੋ ਹਜ਼ਾਰਾਂ ਕੰਮ ਨੇ ਸਾਡੇ 'ਚ ਨਹੀਂ ਪਾਏ ਜਾਂਦੇ, ਉਹਨਾਂ 'ਚ ਵੀ ਪਾਏ ਜਾਂਦੇ ਨੇ। हाँ जी ਉਹ ਮੈਂ ਤੇ ਕਹਿੰਦਾ ਹੁੰਦਾ ਕਿ ਭਾਈ ਇਵੇਂ ਜੀ ਬਿਦਅਤ ਦੀ ਤਾਰੀਫ ਦੱਸੋ ਤੇ ਤੁਸੀਂ ਬਚ ਜਾਓ ਉਹਦੇ ਵਿੱਚ, हाँ जी हाँ जी ਯਾਨੀ ਕਿ ਪਹਿਲਾਂ ਤੁਸੀਂ ਬਚ ਤੁਸੀਂ ਬਚ ਜਾਓ ਜੀ। ਹਾਂ, ਫਿਰ ਦੱਸਿਓ, ਫਿਰ अपने आप ਨੂੰ ਬਚਾ ਕੇ मतलब ਬਿਦਅਤ ਦੀ ਤਾਰੀਫ ਦੱਸੋ। हाँ जी ਨਹੀਂ ਬਚ ਸਕਦੇ। ਬਿਦਅਤ ਦੀਆਂ ਦੋ ਕਿਸਮਾਂ ਨੇ, ਬਿਦਅਤ ਇਤਕਾਦੀ, ਬਿਦਅਤ ਅਮਲੀ। ਬਿਦਅਤ ਇਤਕਾਦੀ ਕੀ ਹੈ ਕਿ ਆਪ ਸਰਕਾਰ ਦੇ ਬਾਅਦ ਦੇ ਵਿੱਚ ਅਕੀਦਾ 'ਚ ਯਾਨੀ ਕਿ ਚੁਣਿਆ ਜਾਵੇ, ਬਣਾਇਆ ਜਾਵੇ, बनाया ਆਪ ਸਰਕਾਰ ਦੀ ਜ਼ਿੰਦਗੀ ਤੋਂ ਬਾਅਦ ਦੇ ਵਿੱਚ ਉਹ ਅਕੀਦਾ ਬਣਾਇਆ ਜਾਏ। हाँ ਹੁਣ ਉਹ ਅਕੀਦਾ ਇਹਨਾਂ ਦੇ ਯਾਨੀ ਕਿ ਨਜਦੀਆਂ ਦੇ ਵਿੱਚ ਉਹ ਅਕੀਦਾ ਮੌਜੂਦ ਹੈ, ਯਾਨੀ ਕਿ ਹਾਂਜੀ। ਮਾਜ਼ਅੱਲਾ ਅੱਲਾਹ ਤਾਲਾ ਝੂਠ ਬੋਲ ਸਕਦਾ। ਮੇਰੇ ਕੋਲ ਕਿਤਾਬਾਂ ਪਈਆਂ ਨੇ जी ਹੋਰ जी ਲਿਖਿਆ ਉਹਨਾਂ ਨੇ, ਅੱਲਾ ਝੂਠ ਬੋਲ ਸਕਦਾ, ਔਰ ਨਮਾਜ਼ ਦੇ ਵਿੱਚ ਅੱਲਾ ਤੇ ਅੱਲਾ ਦਾ ਰਸੂਲ ਦਾ ਖਿਆਲ ਆ ਜਾਵੇ, ਉਹ ਗਧੇ ਔਰ ਗੈਲ ਇਹਨਾਂ ਨਾਲੋਂ ਬਦਤਰ ਹੈ। अल्लाह ਤੌਬਾ ਨਾਉਜ਼ ਬਿल्ला। ਇਹੋ ਜਿਹੇ ਅਕੀਦੇ ਯਾਨੀ ਕਿ ਵੀ ਹੋਣਾ, ਇਹਨੂੰ ਬਿਦਅਤ ਇਤਕਾਦੀ ਆਂਦੇ। ਬਿਦਅਤ ਅਮਲੀ ਕੀ ਹੈ? ਬਿਦਅਤ ਅਮਲੀ ਦੀਆਂ ਵੀ ਦੋ ਕਿਸਮਾਂ, ਬਿਦਅਤ ਹਸਨਾ, ਬਿਦਅਤ ਸਹੀਆ। ਔਰ ਬਿਦਅਤ ਹਦੀਸ ਪਾਕ ਤੋਂ ਸਾਬਤ ਹੈ। आप सरकार मुस्लिम मिशकात शरीफ के अंदर हदीस है, आप सरकार ने फरमाया कि जिन्हें नवा काम ईजाद किया ना, अगर तो वो इस्लाम ते होया ठीक, हाँ जी इस्लाम के आइन मुताबिक होया, इस्लाम नूं कोई उहदे ते ठोस ना लगी, उनकी हाँ जी। वजह तो इस्लाम नूं नुकसान नहीं, हाँ जी ते उहनूं सवाब मिलेगा। ते जिहड़े लोगां ने कीता हाँ जी उहनां नूं मिलेगा, उहदे बराबर उस बंदे नूं मिलेगा जिन्हें आजाद किया। याद किया और जिन्हें यानी कि कोई बुरा काम ईजाद किया, उन्होंने बुरे का नतीजा मिलेगा। जिन्हें लोगों ने उहदे ते अमल किया, जिवें उन्होंने गुनाह मिलेगा, ईजाद वाले नूं गुनाह मिलेगा। हुण इहदियां दो किस्मां ने बिदअत दियां, बिदअत हसना, बिदअत सहीआ। बिदअत हसना किहनूं आंदे ने? इहदियां भी अगे तीन किस्मां ने, यानी कि वो काम जिहड़ा खिलाफ सुन्नत ते ना होवे, हाँ जी इन्हां नूं इस्लाम नूं नुकसान ना पहुंचाया जावे, हाँ जी वो काम होवे, उहनूं बिदअत हसना आंदे ने। बिदअत हसना दियां भी अगों तीन किस्मां ने, वाजिब हाँ जी और यानी कि मुबाह, मुस्तहब। हाँ जी ਹੁਣ ਜਿਹੜਾ ਮੁਬਾਹ ਹੈ, ਉਹ ਕੰਮ ਜਿਹੜਾ ਖਿਲਾਫ ਸ਼ਰਅ ਨਾ ਹੋਵੇ हाँ जी ਤੇ ਖੈਰ ਦੀ ਨੀਅਤ ਨਾਲ ਵੀ ਨਾ ਕੀਤਾ ਜਾਵੇ। हाँ जी ਉਹ ਮਿਸਾਲ ਦੇ ਤੌਰ ਤੇ ਯੌਮ ਆਜ਼ਾਦੀ ਮਨਾਉਣੀ, हाँ जी ਹੁਣ ਕੋਈ ਸਵਾਬ ਦੀ ਨੀਅਤ ਨਾਲ ਦੇ ਕਰਦਾ ਨਹੀਂ, ऐसे तरह ਸਾਹਬਾ ਕਰਾਮ ਨੇ ਕਦੀ ਮਨਾਇਆ ਨਹੀਂ, हाँ जी ਬਿਦਅਤ ਹੀ ਹੋ ਗਈ ਨਾ, ਬਿਦਅਤ ਪੂਰੇ ਹੋ ਗਈ। ਮੁਲਕ 'ਚ ਮਨਾਈ ਜਾਂਦੀ। ਜੇ ਸ਼ਾਦੀ ਹੋਵੇ ਤੇ ਜਰਾਗਾ ਕੀਤਾ ਜਾਂਦਾ, ਲੈਟਿੰਗ ਕੀਤੀ ਜਾਂਦੀ, हाँ ਇਹ जी ਵੀ ਕੋਈ ਖੈਰ ਦੀ ਨੀਅਤ ਨਾਲ ਤੇ ਕੋਈ ਕਰਦਾ ਨਹੀਂ ਸਵਾਬ ਦੀ ਨੀਅਤ ਨਾਲ, नहीं करता ਇਹ ਵੀ ਬਿਦਅਤ ਹੋ ਗਈ। ਇਹਨੂੰ ਆਂਦੇ ਮੁਬਾਹ। ਹੁਣ ਬਿਦਅਤ ਦੇ ਮੁਸਤਹਬ ਕਿਹਨੂੰ ਆਂਦੇ? ਜਿਹੜਾ ਕੰਮ ਪਸੰਦ ਕੀਤਾ ਜਾਵੇ, ਮੁਸਤਹਬ ਦਾ ਹੁੰਦਾ ਨਾ, ਉਹ ਨया ਕੰਮ ਜਿਹੜਾ ਖਿਲਾਫ ਸੁਨਨਤ ਨਾ ਹੋਵੇ हाँ ਤੇ जी ਉਹ ਪਸੰਦ ਵੀ ਕੀਤਾ ਜਾਵੇ। ਮਿਸਾਲ ਦੇ ਤੌਰ ਤੇ ਕਿ ਇਹ ਮਿਲਾਦ ਨਬੀ ਬਣਾਉਣਾ, हाँ जी ਜਸ਼ਨ ਈਦ ਮਿਲਾਦ ਨਬੀ ਬਣਾਉਣਾ, ਮਹਿਫਲ ਮਨਾ ਲੈਣੀ, ਔਰ ਖੁਤਬਾ ਈਦ ਤੇ ਜੁਮੇ ਤੇ ਸਹਾਬਾ ਇਕਰਾਮ ਦਾ ਜ਼ਿਕਰ ਕਰਨਾ, ਯਾਨੀ ਖੁਤਬੇ ਦੇ ਵਿੱਚ ਅੱਲਾਹ। ਸਹਾਬਾ ਇਕਰਾਮ ਦਾ ਜ਼ਿਕਰ ਕਰਨਾ, ਔਰ ਇਸੇ ਤਰ੍ਹਾਂ ਫਿਰ ਦੀਨੀ ਇਜਤਮਾ ਕਰਨੇ ਤੇ ਮਸਜਿਦਾਂ ਨੂੰ ਥੋੜਾ ਜਿਹਾ ਜ਼ਿਆਦਾ ਵਸੀ ਕਰ ਦੇਣਾ ਵਸੀਅ ਉਹਨਾਂ ਕਰ ਨੂੰ, ਯਾਨੀ ਕਿ ਕੋਈ तजीन और ऐश कर देनी ਹਾਂਜੀ ਮਜ਼ੀਨ ਕਰ ਦੇਣਾ ਉਹਨਾਂ ਨੂੰ। ਔਰ ਤੀਸਰੀ ਜਿਹੜੀ ਹੈ ਬਿਦਅਤ, ਉਹਨੂੰ ਵਾਜਿਬਾ, ਯਾਨੀ ਕਿ ਜਿਹੜੀ ਤੁਹਾਡੇ ਤੇ ਵਾਜਬ ਹੈ, ਉਹ ਬਿਦਅਤ ਹੋਵੇ, ਵਾਜਬ ਵੀ ਆ, ਉਹ ਸਾਡੇ ਤੇ ਵਾਜਬ ਹੈ, ਉਹ ਕਰਨੀ, ਖਿਲਾਫ ਸੁਨਨਤ ਵੀ ਨਾ ਹੋਵੇ, ਔਰ ਹਾਂਜੀ। ਵਾਜਬ ਵੀ ਹੈ। ਆਪ ਸਰਕਾਰ ਨੇ ਵੀ ਨਹੀਂ ਕੀਤੀ, ਸਾਹਬਾ ਇਕਰਾਮ ਨੇ ਵੀ ਨਹੀਂ ਕੀਤੀ। नहीं जी ਮਿਸਾਲ ਦੇ ਤੌਰ ਤੇ ਮਦਰਸਾ ਬਣਾਉਣਾ, हाँ जी ਉਦੋਂ ਤੇ ਮਦਰਸੇ ਨਹੀਂ ਸੀ ਹੈ। हाँ जी ਫਿਰ ਨਾਫ ਸਰਫ ਪੜ੍ਹਨੀ, ਮਦਰਸਿਆਂ ਦੇ ਅੰਦਰ ਉਹਨਾਂ ਨੂੰ ਪੜ੍ਹਾਈ ਜਾਂਦੀ ਹੈ, बेशक ਔਰ ਕੁਰਾਨ ਪਾਕ ਦੇ ਅਰਾਬ, ਇਹਨਾਂ ਤੋਂ ਬਗੈਰ ਹੁਣ ਗੁਜ਼ਾਰਾ ਨਹੀਂ ਹੈ। गुजारा नहीं है ਨਾਫ ਸਰਫ ਤੋਂ ਬਗੈਰ ਵੀ ਗੁਜ਼ਾਰਾ ਕੋਈ नहीं गुजारा ਅਗਰ ਕੁਰਾਨ ਪਾਕ ਦੇ ਅਰਾਬ ਨਾ ਹੋਏ ਤੇ ਮੇਰੇ ਵਰਗਾ ਬੰਦਾ ਵੀ ਨਹੀਂ ਪੜ੍ਹ ਸਕਦਾ। बेशक ਵੇਖ ਕੇ ਨਹੀਂ ਅਸੀਂ ਕੁਰਾਨ ਪਾਕ ਅਸਲ ਕਾਰੀ ਪੜ੍ਹੇਗਾ ਨਾ, ਵੀ ਤੇ ਪੇਸ਼ ਹੈ, ਜ਼ਬਰ ਹੈ, ਕੀ ਹੈ, ਉਹ ਸਾਡੇ ਵਾਸਤੇ ਇਹ ਵਾਜਬ ਹੈ। हाँ जी ਔਰ ਅੱਜ